ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਭਾਰਤ ਵਿੱਚ ਪੰਜਾਬ ਦੇ ਵਿੱਚ ਬਾਰਡਰਾਂ 'ਤੇ ਕੀ ਕੁਛ ਹੋ ਰਿਹਾ ਉਸ ਦੀ ਖਬਰਸਾਰ ਤੁਹਾਡੇ ਨਾਲ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰ ਸਕਦੇ ਹੋ। ਗੁਰਦੀਪ ਸਿੰਘ ਬੈਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬੀਸਲਾ ਪਰਿਵਾਰ ਫਰਜ਼ਨੋ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋ ਜੀ ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫੋਨ ਨੰਬਰ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਮਤਾ ਬੈਨਰਜੀ ਦੀ, ਜੋ ਉਸ ਦੇ ਉੱਤੇ ਹਮਲਾ ਹੋਇਆ, ਉਸ ਨੂੰ ਲੈ ਕੇ ਵਿਵਾਦ ਭਖਿਆ ਹੋਇਆ। ਬਿਲਕੁਲ ਜੀ, ਇਹ ਮਾਮਲਾ ਚੋਣ ਕਮਿਸ਼ਨ ਦੇ ਕੋਲੇ ਵੀ ਚਲੇ ਗਿਆ। ਚੋਣ ਕਮਿਸ਼ਨ ਨੂੰ ਜਿਹੜਾ ਉਹ ਜਵਾਬ ਦੇਣਾ ਔਖਾ ਹੋਇਆ ਪਿਆ। ਵੈਸੇ ਤਾਂ ਚੋਣ ਕਮਿਸ਼ਨ ਵੀ ਕੋਈ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਉਹ ਬਣਿਆ ਹੋਇਆ, ਕਿਉਂਕਿ ਜਿਹੜੀਆਂ ਸੰਸਥਾਵਾਂ ਦਾ ਘਾਣ ਹੋਇਆ ਉਹਦੇ 'ਚ ਇੱਕ ਮੁੱਖ ਤੌਰ ਦੇ ਉੱਤੇ ਇਹ ਚੋਣ ਕਮਿਸ਼ਨ ਵੀ ਜਿਹੜਾ ਉਹ ਹੈ। ਜਿਹੜਾ ਤ੍ਰਿਣਮੂਲ ਕਾਂਗਰਸ ਹੈ ਉਹਨੇ ਚੋਣ ਕਮਿਸ਼ਨ ਦੇ ਕੋਲੇ ਜਿਹੜਾ ਦੀ ਜਾ ਕੇ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਮੰਗੀ ਆ। ਮੈਡੀਕਲ ਬੁਲੇਟਿਨ ਦੇ ਵਿੱਚ ਮਮਤਾ ਬੈਨਰਜੀ ਦੇ ਗਿੱਟੇ ਤੇ ਪੈਰ ਦੀ ਹੱਡੀ ਦੇ ਉੱਤੇ ਸੱਟ ਲੱਗਣ ਦੀ ਗੱਲ ਜਿਹੜੀ ਉਹ ਆਖੀ ਗਈ ਆ। ਉਹਨੇ ਇੱਕ ਵੀਡੀਓ ਹਸਪੀਟਲ ਦੇ ਵਿੱਚੋਂ ਜਾਰੀ ਕੀਤੀ ਆ ਔਰ ਇਹ ਆਖਿਆ ਕਿ ਕੁਝ ਦਿਨਾਂ ਦੇ ਵਿੱਚ ਉਹ 3-4 ਦਿਨਾਂ ਦੇ ਵਿੱਚ ਵੀਲ ਚੇਅਰ ਤੇ ਬੈਠ ਕੇ ਚੋਣ ਪ੍ਰਚਾਰ ਦੇ ਵਿੱਚ ਦੁਬਾਰਾ ਜਿਹੜੀ ਆ ਉਹ ਆਊਗੀ। ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਇੱਕ ਵਫਦ ਜਿਹੜਾ ਉਹ ਅੱਜ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਮਮਤਾ ਬੈਨਰਜੀ ਦੇ ਉੱਤੇ ਹੋਏ ਹਮਲੇ ਦਾ ਮੁੱਦਾ ਜਿਹੜਾ ਉਹ ਉਠਾਊਗਾ। TMC ਦੇ 6 ਮੈਂਬਰ ਚੋਣ ਕਮਿਸ਼ਨ ਨੂੰ ਮਿਲਣ ਵਾਲੇ ਵਫਦ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣਗੇ। ਉਧਰ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੁਰੱਖਿਆ ਦੇਣ 'ਚ ਫੇਲ ਰਹਿਣ ਦੇ ਉੱਤੇ ਇੱਕ ਵਿਸ਼ੇਸ਼ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਨ ਦੇ ਲੱਗ ਰਹੇ ਦੋਸ਼ਾਂ ਦੇ ਉੱਤੇ ਤਿੱਖੇ ਪ੍ਰਤੀਕਰਮ ਵਿੱਚ ਇਹ ਕਿਹਾ ਕਿ ਧਾਰਨਾ ਬਣਾਉਣਾ ਸਰਾਸਰ ਗਲਤ ਹੈ ਕਿ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਵਿੱਚ ਅਮਨ ਤੇ ਕਾਨੂੰਨ ਦੀ ਜਿਹੜੀ ਮਸ਼ੀਨਰੀ ਆ ਉਹਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੇ ਵੱਲੋਂ ਲਿਖੀ ਗਈ ਚਿੱਠੀ ਦਾ ਸਖਤ ਸ਼ਬਦਾਂ ਦੇ ਵਿੱਚ ਜਵਾਬ ਦਿੰਦਿਆਂ ਇਹ ਕਿਹਾ ਕਿ ਇੱਕ ਖਾਸ ਜਿਹੜੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਨ ਦੇ ਲੱਗੇ ਦੋਸ਼ਾਂ ਦਾ ਜਵਾਬ ਦੇਣਾ ਵੀ ਸ਼ਾਨ ਦੇ ਖਿਲਾਫ ਜਿਹੜਾ ਉਹ ਲੱਗਦਾ। ਕਿਹਾ ਕਿ TMC ਦਾ ਜਿਹੜਾ ਇਹ ਚਿੱਠੀ ਆ ਉਹ ਕਟਾਕਸ਼ਾਂ ਤੇ ਦਾਅਵਿਆਂ ਦੇ ਨਾਲ ਭਰਿਆ ਹੋਇਆ। ਕਮਿਸ਼ਨ ਨੇ ਵੀ ਕਿਹਾ ਕਿ ਬੈਨਰਜੀ ਨੂੰ ਨੰਦੀਗ੍ਰਾਮ 'ਚ ਸੱਟਾਂ ਲੱਗਣ ਦੀ ਘਟਨਾ ਮੰਦਭਾਗੀ ਹੈ, ਇਹਦੇ ਤੇ ਫੌਰੀ ਜਾਂਚ ਕਰਨੀ ਬਣਦੀ ਹੈ। ਚੋਣ ਕਮਿਸ਼ਨ ਨੇ ਵੀ ਕਿਹਾ ਕਿ ਇਹ ਗੱਲ ਹੋਰ ਵੀ ਮਾੜੀ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਵੱਲੋਂ ਦਿੱਤੀ ਗਈ ਜਿਹੜੀ ਚਿੱਠੀ ਆ ਇਹਦੇ ਵਿੱਚ ਜਿਹੜਾ ਦੀ ਕਟਾਕਸ਼ ਨੇ ਸਿਰਫ, ਔਰ ਜਿਹੜੇ ਕਿ ਅਸਲ ਦੇ ਵਿੱਚ ਚੋਣ ਕਮਿਸ਼ਨ ਦੀ ਹੋਂਦ ਦੇ ਆਧਾਰ ਦੇ ਉੱਤੇ ਕੰਮ ਕਰਨ ਦੇ ਢੰਗ ਤਰੀਕੇ ਤੇ ਸਵਾਲ ਜਿਹੜੇ ਆ ਉਹ ਉਠਾਉਂਦੇ ਆ। ਉਹ ਚੋਣ ਕਮਿਸ਼ਨ ਨੇ ਇਹ ਵੀ ਗੱਲ ਕਹੀ ਹੈ ਕਿ ਪੂਰੀ ਤਰ੍ਹਾਂ ਗਲਤ ਹੈ ਕਿ ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਦੇ ਨਾਂ ਤੇ ਸੂਬੇ 'ਚ ਅਮਨ ਤੇ ਕਾਨੂੰਨ ਦੇ ਨਾਲ ਜੁੜੀ ਮਸ਼ੀਨਰੀ ਨੂੰ ਆਪਣੇ ਅਧੀਨ ਜਿਹੜਾ ਉਹ ਕਰ ਲਿਆ। ਵੈਸੇ ਇਹਦੇ ਵਿੱਚ ਗਲਤ ਜਿਹੜਾ ਦੀ ਉਹ ਕੀ ਹੈ ਇਹ ਨਹੀਂ ਸਮਝ ਲੱਗੀ, ਕਿਉਂਕਿ ਜਿਹੜਾ ਚੋਣ ਕਮਿਸ਼ਨ ਹੈ ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਉਦੋਂ ਬਾਅਦ ਸਾਰਾ ਪ੍ਰਸ਼ਾਸਨ ਸਣੇ ਪੁਲਿਸ ਦੇ ਉਹਦੇ ਅੰਡਰ ਆ ਜਾਂਦਾ। ਜਿਹੜਾ ਇਹਨੇ ਤ੍ਰਿਣਮੂਲ ਕਾਂਗਰਸ ਨੇ ਚਿੱਠੀ ਜਿਹੜੀ ਲਿਖੀ ਆ ਉਹ ਸਹੀ ਹੈ ਕਿ ਜਦੋਂ ਉਹਦੇ ਅੰਡਰ ਹੈ ਤੇ ਉਹਦੇ ਅੰਡਰ ਹੀ ਇਹ ਜਿਹੜਾ ਹਮਲਾ ਹੋਇਆ ਤੇ ਉਹਦੇ ਵਾਸਤੇ ਜ਼ਿੰਮੇਵਾਰੀ ਵੀ ਉਹਨੂੰ ਜਿਹੜੀ ਉਹ ਕਬੂਲਣੀ ਚਾਹੀਦੀ ਹੈ, ਜਿਹੜੀ ਕਿ ਉਹ ਕਬੂਲ ਨਹੀਂ ਰਿਹਾ। ਦੇਖੋ, ਤੁਸੀਂ ਪਹਿਲਾਂ ਕਿਹਾ ਵੀ ਜਿਹੜਾ ਇੱਕ ਚੋਣ ਕਮਿਸ਼ਨ ਹੈ ਇਹਦੀਆਂ ਬਹੁਤ ਗਲਤੀਆਂ, ਬਹੁਤ ਚੀਜ਼ਾਂ ਲਈ ਜ਼ਿੰਮੇਵਾਰ ਹੈ ਇਹ। ਤੇ ਅੱਗੇ ਸਾਂਝੇ ਮੋਰਚੇ ਦੀ ਗੱਲ ਕਰ ਲਈਏ, ਪੱਛਮੀ ਬੰਗਾਲ ਦੀ ਗੱਲ ਕਰ ਲੈਂਦੇ ਹਾਂ, ਉੱਥੇ ਜਾ ਕੇ ਡੇਰੇ ਲਾਤੇ ਆਗੂਆਂ ਨੇ। ਬਿਲਕੁਲ ਜੀ, 294 ਵਿਧਾਨ ਸਭਾ ਹਲਕੇ ਨੇ ਔਰ 294 ਵਿਧਾਨ ਸਭਾ ਹਲਕਿਆਂ ਦੇ ਵਾਸਤੇ ਹਰ ਹਲਕੇ ਦੇ ਵਾਸਤੇ ਇੱਕ ਜਿਹੜੀ ਗੱਡੀ ਆ ਉਹ ਅੱਜ ਤੋਂ ਉੱਥੇ ਘੁੰਮੂਗੀ। ਔਰ ਇਹਦੇ ਵਿੱਚ ਜਿਹੜੀ ਆਪਾਂ ਅੱਗੇ ਇੱਕ ਦਿਨ ਗੱਲ ਕੀਤੀ ਸੀ, ਜਿਹੜਾ ਉੱਥੇ ਲੋਕਲ ਭਾਸ਼ਾ ਦੇ ਵਿੱਚ ਤਰਜਮਾ ਕਰਕੇ ਖੇਤੀ ਕਾਨੂੰਨਾਂ ਦਾ ਉਹ ਮੈਟਰ ਇਹਨਾਂ ਦੇ ਵਿੱਚ ਜਿਹੜਾ ਹੋਊਗਾ ਔਰ ਲੋਕਾਂ ਨੂੰ ਇਹਨਾਂ 3 ਖੇਤੀ ਕਾਨੂੰਨਾਂ ਦੇ ਬਾਰੇ ਦੇ ਵਿੱਚ ਤੇ MSP ਦੇ
ਬਾਰੇ ਦੇ ਵਿੱਚ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਊਗੀ। ਉੱਥੋਂ ਦੇ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਇਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਕਿ ਸਿੱਧਾ ਜਿਹੜਾ ਜੋ ਉਹਨਾਂ ਨੇ ਕਹਿਤਾ ਕਿ ਭਾਜਪਾ ਨੂੰ ਵੋਟ ਨਹੀਂ ਸਜ਼ਾ ਦਿਓ, ਔਰ ਇਹ ਕਿਹਾ ਕਿ ਕਿਹਨੂੰ ਵੋਟ ਪਾਉਣੀ ਹੈ ਇਹ ਵੋਟਰ ਦੇ ਉੱਤੇ ਨਿਰਭਰ ਹੈ, ਉਹ ਜਿਹਨੂੰ ਚਾਹੇ ਵੋਟ ਪਾ ਸਕਦਾ ਹੈ ਭਾਜਪਾ ਨੂੰ ਛੱਡ ਕੇ। ਇੱਥੇ ਚੰਡੀਗੜ੍ਹ ਤੋਂ ਜਿਹੜਾ ਸੀ ਉਹ ਫਲਾਈਟ ਦੇ ਰਾਹੀਂ ਰਵਾਨਾ ਹੋਣ ਤੋਂ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਤੇ ਹਰਮੀਤ ਸਿੰਘ ਕਾਦੀਆਂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਤੇ ਪੁਡੂਚੇਰੀ ਦੇ ਵਿੱਚ ਵੀ ਭਾਜਪਾ ਦੇ ਖਿਲਾਫ ਪ੍ਰਚਾਰ ਕਰੂਗਾ, ਔਰ ਜਿਹੜੇ ਇਹਦੇ ਆਗੂ ਨੇ ਉਹ ਵੰਡਵੇਂ ਰੂਪ ਦੇ ਵਿੱਚ, ਤਾਂ ਕਿ ਜਿਹੜੇ ਦਿੱਲੀ ਦੀਆਂ ਸਰਹੱਦਾਂ ਤੇ ਲੱਗਿਆ ਜਿਹੜਾ ਮੋਰਚਾ ਉਹਦੇ ਉੱਤੇ ਵੀ ਇੰਪੈਕਟ ਨਾ ਪਵੇ, ਉਹ ਵੰਡਵੇਂ ਰੂਪ ਦੇ ਵਿੱਚ ਵਾਰੀ-ਵਾਰੀ ਇਹਨਾਂ ਸੂਬਿਆਂ ਦੇ ਵਿੱਚ ਜਾਣਗੇ। ਜਦੋਂ ਰਾਤ ਇੱਥੋਂ ਦੇ ਮੁਤਾਬਕ ਰਾਤੀ ਕੋਲਕਾਤਾ ਦੇ ਏਅਰਪੋਰਟ ਦੇ ਉੱਤੇ ਬਲਵੀਰ ਸਿੰਘ ਰਾਜੇਵਾਲ ਹੋਰੀ ਉਤਰੇ ਨੇ ਤੇ ਕਿਸੇ ਨੂੰ ਇਹ ਚੇਤਾ ਨਹੀਂ ਸੀਗਾ ਕਿ ਕੋਲਕਾਤਾ ਦੇ ਹਵਾਈ ਅੱਡੇ ਦੇ ਬਾਹਰ ਐਡੀ ਵੱਡੀ ਭੀੜ ਜਿਹੜੀ ਆ ਉਹ ਇਹਨਾਂ ਕਿਸਾਨ ਆਗੂਆਂ ਦਾ ਸਵਾਗਤ ਕਰਨ ਦੇ ਵਾਸਤੇ ਖੜੀ ਹੋਊਗੀ। ਭੀੜ ਐਡੀ ਵੱਡੀ ਕਿ ਉਹਨੇ ਜਿਹੜਾ ਸੀ ਉਹ ਹਾਰਾਂ ਦੇ ਨਾਲ ਲੱਦ ਦਿੱਤਾ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਖਾਸ ਤੌਰ ਦੇ ਉੱਤੇ ਕਿ ਜਿਹੜਾ ਇਹ ਸੰਘਰਸ਼ ਹੈ ਇਹ ਪੰਜਾਬ ਤੋਂ ਸ਼ੁਰੂ ਹੋਇਆ, ਜਿਹੜਾ ਕਿ ਬਾਕੀ ਸੂਬਿਆਂ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਉਹ ਫੈਲਿਆ। ਅੱਜ ਤੋਂ ਜਿਹੜਾ ਜੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹ ਰੈਲੀਆਂ ਜਿਹੜੀਆਂ ਉਹ ਕਰਨਗੇ। ਜਿਹੜੇ ਰਕੇਸ਼ ਟਕੈਤ ਨੇ ਉਹ ਅੱਜ ਨੰਦੀਗ੍ਰਾਮ ਦੇ ਵਿੱਚ ਜਿਹੜਾ ਉਹ ਪਹੁੰਚ ਰਹੇ ਆ। ਜਿਹੜਾ ਅੱਜ ਪ੍ਰੈਸ ਕਲੱਬ ਕੋਲਕਾਤਾ ਦੇ ਵਿੱਚ ਪੱਤਰਕਾਰਾਂ ਨੂੰ ਇਹਦੇ ਸੰਬੰਧੀ ਸਾਰੀ ਜਾਣਕਾਰੀ ਦੇ ਕੇ ਕਿ ਖੇਤੀ ਕਾਨੂੰਨ ਕੀ ਨੇ ਤੇ ਜਿਹੜੀ MSP ਹੈ ਉਹ ਕਿਵੇਂ ਖਤਮ ਜਿਹੜੀ ਉਹ ਕੀਤੀ ਜਾ ਰਹੀ ਹੈ, ਇਹਦੇ ਤੋਂ ਬਾਅਦ ਜਿਹੜਾ ਜੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਾਣਗੇ। ਕਿਸਾਨ ਦੂਤ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ, ਜਿਹਦੇ ਵਿੱਚ ਬੰਗਾਲੀਆਂ ਨੂੰ ਸੱਦਾ ਦਿੱਤਾ ਜਾਊਗਾ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ। ਰਾਮਲੀਲਾ ਪਾਰਕ ਤੱਕ ਜਿਹੜਾ ਜੀ ਗੱਡੀਆਂ ਦੇ ਕਾਫਲੇ ਪਹੁੰਚਣਗੇ। ਕਿਸਾਨ ਮਜ਼ਦੂਰ ਮਹਾਪੰਚਾਇਤ ਉੱਥੇ ਕੀਤੀ ਜਾਊਗੀ। ਕੋਲਕਾਤਾ ਦੇ ਵਿੱਚ ਖਾਲਸਾ ਸਕੂਲ, ਭਵਾਨੀਪੁਰ 'ਚ ਬੁੱਧੀਜੀਵੀਆਂ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜਾਊਗੀ। 13 ਮਾਰਚ ਕੱਲ੍ਹ ਨੂੰ ਮਾਓ ਰੋਡ ਦੇ ਉੱਤੇ ਕਿਸਾਨ ਮਹਾਪੰਚਾਇਤ ਕੀਤੀ ਜਾਊਗੀ। ਕੱਲ੍ਹ ਨੂੰ ਹੀ 4 ਵਜੇ ਨੰਦੀਗ੍ਰਾਮ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਊਗੀ, ਜਿਹਦੇ ਵਿੱਚ ਰਕੇਸ਼ ਟਕੈਤ ਹੋਰੀ ਜਿਹੜਾ ਉਹ ਸ਼ਾਮਲ ਹੋਣਗੇ। ਕੋਲਕਾਤਾ ਦੇ ਵਿੱਚ ਸ਼ਰਤ ਬੋਸ ਰੋਡ ਦੇ ਉੱਤੇ ਮਜ਼ਦੂਰ ਜਨ ਸਭਾ ਜਿਹੜੀ ਕੀਤੀ ਜਾਊਗੀ, ਜਿਹਦੇ ਵਿੱਚ ਜਿਹੜਾ ਖੇਤੀ ਕਾਨੂੰਨ ਕਿਵੇਂ ਇਹ ਜਿਹੜੇ ਬਦਲੇ ਜਾ ਰਹੇ ਨੇ ਇਹਦੇ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਨੇ ਜੀ ਉਹ ਉੱਥੇ ਲੋਕਾਂ ਨੂੰ ਦੱਸਣਗੇ। 14 ਮਾਰਚ ਨੂੰ ਸਿੰਗੂਰ ਤੇ ਆਸਨਸੋਲ ਦੇ ਵਿੱਚ ਲੋਕਾਂ ਨੂੰ ਅਪੀਲ ਕਰਨਗੇ ਕਿ ਭਾਜਪਾ ਨੂੰ ਵੋਟ ਨਾ ਪਾਈ ਜਾਵੇ। ਔਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਦੀ ਇਹ ਕਹਿੰਦੇ ਨੇ ਕਿ ਉਹ ਇਹ ਲੋਕਾਂ ਨੂੰ ਇਹ ਵੀ ਅਪੀਲ ਕਰਨਗੇ ਕਿ ਜਿਹੜਾ ਵੀ ਭਾਜਪਾ ਨੂੰ ਹਰਾ ਸਕਦਾ ਉਹਨੂੰ ਵੋਟਾਂ ਜਿਹੜੀਆਂ ਉਹ ਪਾ ਦਿਓ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਕਹੀ ਹੈ ਕਿ ਪੰਜਾਬ ਤੇ ਪੱਛਮੀ ਬੰਗਾਲ ਦੀ ਇੱਕ ਸਾਂਝ ਹੈ ਕਿ ਇਹਨਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਮੋਹਰੀ ਭੂਮਿਕਾ ਜਿਹੜੀ ਉਹ ਨਿਭਾਈ ਹੈ। ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਜਿਹੜਾ ਉਹ ਬਾਕੀ ਸੂਬਿਆਂ 'ਚ ਫੈਲ ਗਿਆ ਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਆਖਿਆ ਗਿਆ ਕਿ ਤੁਸੀਂ ਇੱਥੋਂ ਭਾਜਪਾ ਨੂੰ ਭਜਾ ਕੇ ਇਸ ਸੰਘਰਸ਼ ਨੂੰ ਹੋਰ ਸਿਖਰ ਤੇ ਜਿਹੜਾ ਉਹ ਲਿਜਾ ਸਕਦੇ ਹੋ। ਬਿਨਾਂ ਕਿਸੇ ਸ਼ੱਕ ਦੇ ਅੱਜ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਇਹਦਾ ਨਹੀਂ ਕੁਝ, ਪਰ ਜਿਸ ਕਿਸਮ ਦੇ ਨਾਲ ਕੋਲਕਾਤਾ ਦੇ ਏਅਰਪੋਰਟ ਦੇ ਉੱਤੇ ਸਵਾਗਤ ਕੀਤਾ ਗਿਆ ਇਹਨਾਂ ਆਗੂਆਂ ਦਾ, ਜਿੱਡੀ ਭੀੜ ਜਿਹੜੀ ਉੱਥੇ ਪਹੁੰਚੀ ਹੋਈ ਸੀ ਕੋਲਕਾਤਾ ਦੇ ਏਅਰਪੋਰਟ ਦੇ ਉੱਤੇ, ਇੱਕ ਗੱਲ ਤਾਂ ਹੈ ਕਿ ਇਹ ਜਿਹੜਾ ਮੋਰਚਾ ਹੈ ਕਿਸਾਨ ਮੋਰਚਾ ਉਹਦਾ ਸੁਨੇਹਾ ਵੱਡੇ ਪੱਧਰ ਦੇ ਉੱਤੇ ਪੂਰੇ ਮੁਲਕ ਦੇ ਵਿੱਚ, ਜਿੱਥੇ ਭਾਸ਼ਾਵਾਂ ਦੇ ਕਈ ਵਾਰੀ ਜਿਹੜੀ ਜੋ ਮੁਸ਼ਕਲ ਆ ਜਾਂਦੀ ਮੈਸੇਜ ਜਿਹੜਾ ਉੱਥੇ ਵੀ ਵੱਡਾ ਪਹੁੰਚਿਆ ਹੋਇਆ। ਜੀ ਬਿਲਕੁਲ, ਭਾਸ਼ਾ ਦੇ ਬੈਰੀਅਰ ਵੀ ਟੁੱਟ ਜਾਂਦੇ ਆ। ਤੇ ਅੱਗੇ ਗੱਲ ਕਰਦੇ ਆ ਸਿੱਧੀ ਅਦਾਇਗੀ ਦੇ, ਉਸ ਮਾਮਲੇ ਦੇ ਉੱਤੇ ਆੜ੍ਹਤੀਆਂ ਨੇ ਮੋਰਚਾ ਖੋਲ੍ਹਿਆ। ਦੇਖੋ ਇਹ ਆਪ ਨੂੰ ਪਰੇਸ਼ਾਨ ਜਿਹੜਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀਤਾ ਜਾ ਰਿਹਾ। ਹਰਿਆਣੇ ਦੇ ਵਿੱਚ ਜਿਹੜਾ ਨਾ ਜੀ ਉੱਥੇ ਇਹ ਕੀਤਾ ਹੋਇਆ ਕਿ ਇਹ ਕਿਸਾਨਾਂ ਦੇ ਉੱਤੇ ਨਿਰਭਰ ਹੈ ਵੀ ਜੇ ਉਹਨਾਂ ਨੇ ਸਿੱਧੀ ਅਦਾਇਗੀ ਲੈਣੀ ਹੈ ਸਿੱਧੀ ਅਦਾਇਗੀ ਲੈ ਲੈਣ, ਜੇ ਆੜ੍ਹਤੀਆਂ ਦੇ ਰਾਹੀਂ ਲੈਣੀ ਹੈ ਤੇ ਆੜ੍ਹਤੀਆਂ ਦੇ ਰਾਹੀਂ ਲੈ ਲੈਣ। ਮਤਲਬ ਕਿ ਚੋਇਸ ਦਿੱਤੀ ਹੈ। ਪੰਜਾਬ ਦੇ ਵਿੱਚ ਕੋਈ ਚੋਇਸ ਨਹੀਂ ਜਿਹੜੀ ਕਿਸਾਨਾਂ ਨੂੰ ਦਿੱਤੀ ਗਈ। ਇੱਥੇ ਇਹ ਕਿਹਾ ਗਿਆ
ਕਿ ਤੁਸੀਂ ਆਪਣੀਆਂ ਫਰਦਾਂ ਤੇ ਸਾਰੀ ਜਿਹੜੀ ਜਾਣਕਾਰੀ ਆ ਉਹ ਅਪਲੋਡ ਕਰੋਗੇ ਸਰਕਾਰ ਦੀ ਸਾਈਟ ਦੇ ਉੱਤੇ, ਫਿਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਪੈਣਗੇ ਕਣਕ ਦੇ, ਨਹੀਂ ਤਾਂ ਨਹੀਂ ਪੈਣਗੇ। ਇਹ ਇਸ ਕਿਸਮ ਦਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਦੂਸਰਾ ਜਿਹੜੀ ਵੱਡੀ ਸਮੱਸਿਆ ਹੈ ਉਹ ਇਹ ਆ ਕਿ ਬਹੁਤੇ ਲੋਕਾਂ ਨੇ ਹਿੱਸੇ ਠੇਕੇ ਤੇ ਦਿੱਤੀਆਂ ਹੋਈਆਂ ਨੇ, ਤੇ ਪੈਸੇ ਜਿਹੜੇ ਪੈਣਗੇ ਉਹ ਮਾਲਕ ਜੀ ਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਆ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਉਹ ਪੈਣੇ। ਮਤਲਬ ਕਿ ਆੜਤੀਏ ਜਿਹੜੇ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਕਿ ਆੜਤੀਆਂ ਨੂੰ ਖਤਮ ਕਰਕੇ ਉੱਥੇ ਫਿਰ ਪ੍ਰਾਈਵੇਟ ਪਲੇਅਰ ਜਿਹੜੇ ਆ, ਜਿਹੜੇ ਸੁੱਟਣੇ ਆ ਇਹਨਾਂ ਖੇਤੀ ਕਾਨੂੰਨਾਂ ਤੋਂ ਬਾਅਦ, ਉਹ ਲਿਆ ਕੇ ਸੁੱਟੇ ਜਾ ਸਕਣ। ਔਰ ਪੰਜਾਬ ਦੇ ਨਾਲ ਇਹ ਦੁਸ਼ਮਣੀ ਵਾਲੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਹੜੀ ਪੰਜਾਬ ਆੜਤੀ ਐਸੋਸੀਏਸ਼ਨ ਹੈ ਉਹਨੇ 20 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕੇ ਮੋਰਚੇ ਲਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਪੰਜਾਬ ਭਰ ਦੀਆਂ ਮੰਡੀਆਂ ਨੇ ਉਹ ਬੰਦ ਕਰਕੇ ਰੋਸ ਵਿਖਾਵੇ ਜਿਹੜੇ ਆ ਉਹ ਜਾਰੀ ਨੇ ਪਿਛਲੇ 2 ਦਿਨਾਂ ਤੋਂ। ਔਰ ਇਹ ਕਿਹਾ ਗਿਆ ਕਿ ਉਹ ਇਹਨਾਂ ਰੋਸ ਵਿਖਾਵਿਆਂ ਤੋਂ ਬਾਅਦ ਉਡੀਕ ਰਹੇ ਆ ਕਿ ਸ਼ਾਇਦ ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਉਹ ਦਖਲ ਜਿਹੜਾ ਉਹ ਦੇਵੇ ਤੇ ਇਹ ਵਾਪਸ ਲਵੇ ਇਸ ਫੈਸਲੇ ਨੂੰ। ਰਾਜ ਦੀਆਂ 150 ਦੇ ਕਰੀਬ ਮੰਡੀਆਂ ਦੇ ਵਿੱਚ ਆੜਤੀਆਂ ਨੇ ਆਪਣੇ ਕਾਰੋਬਾਰ ਜਿਹੜੇ ਜੀ ਉਹ ਬੰਦ ਕੀਤੇ ਆ। ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਰਲ ਕੇ ਰੋਸ ਪ੍ਰਦਰਸ਼ਨ ਕੀਤੇ ਆ। ਔਰ ਆੜਤੀਏ ਜਿਹੜੇ ਨੇ ਉਹ ਇਸ ਸਮੱਸਿਆ ਦੇ ਵਾਸਤੇ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਜਿਹੜਾ ਜੀ ਉਹ ਗਰਦਾਨ ਰਹੇ ਆ। ਹੜਤਾਲ ਦੇ ਦੂਜੇ ਦਿਨ ਜਿਹੜਾ ਆੜਤੀ ਐਸੋਸੀਏਸ਼ਨ ਨੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਨੂੰ 19 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਔਰ ਇਹ ਕਿਹਾ ਕਿ ਜੇ ਉਹ ਇਹ ਹੱਲ ਨਹੀਂ ਕਰਾਉਂਦੀ ਕੇਂਦਰ ਦੀ ਸਰਕਾਰ ਤੋਂ ਤਾਂ 20 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾ ਦਿੱਤਾ ਜਾਊਗਾ। ਮੰਡੀਆਂ ਜਿਹੜੀਆਂ ਉਹ ਬੰਦ ਰਹਿਣਗੀਆਂ, ਕੋਈ ਖਰੀਦ ਜਿਹੜੀ ਆ ਉਹ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੇ ਉੱਤੇ ਲਿਖੀ ਗਈ ਇੱਕ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਫਸਲਾਂ ਦੀ ਖਰੀਦ ਜ਼ਮੀਨ ਦੇ ਵੇਰਵੇ ਦੇਣ ਤੋਂ ਬਾਅਦ ਜਿਹੜਾ ਜੀ ਉਹ ਦੇਣ ਦੀ ਚਿੱਠੀਆਂ ਭੇਜੀਆਂ ਨੇ ਤੇ ਪੰਜਾਬ ਦੇ ਅਧਿਕਾਰੀਆਂ ਨੇ ਇਹਦੇ ਸੰਬੰਧੀ ਸਹਿਮਤੀ ਭਰ ਦਿੱਤੀ। ਇਹ ਵੱਡਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਉਹ ਬੋਰਡ ਤਾਂ ਬੜੇ ਵੱਡੇ ਲਾਤੇ ਜਿੱਥੇ, ਪਰ ਇਹ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਵੀ ਸਹਿਮਤੀ ਭਰਤੀ। ਮਤਲਬ ਜੋ ਸੈਂਟਰ ਚਾਹੁੰਦਾ ਉਹ ਪੰਜਾਬ ਸਰਕਾਰ ਵੀ ਕਰੀ ਜਾ ਰਹੀ ਹੈ। ਅੱਜ ਜਿਹੜਾ ਇਹ ਖੁਰਾਕ ਸਪਲਾਈ ਮੰਤਰੀ ਹੈ ਉਹਨੇ ਸਮਾਂ ਮੰਗਿਆ ਜਿਹੜਾ ਇੱਥੋਂ ਕੇਂਦਰੀ ਮੰਤਰੀ ਤੋਂ, ਖਾਸ ਤੌਰ ਤੇ ਗ੍ਰਹਿ ਮੰਤਰੀ ਤੋਂ, ਕਿ ਉਹਦੇ ਨਾਲ ਮਿਲ ਕੇ ਇਹਦੇ ਸੰਬੰਧੀ ਗੱਲ ਜਿਹੜੀ ਉਹ ਕਰਨੀ ਚਾਹੁੰਦੇ ਨੇ। ਕੇਂਦਰ ਦੀ ਸਰਕਾਰ ਮੰਨਦੀ ਆ ਨਹੀਂ ਮੰਨਦੀ ਇਹ ਤਾਂ ਨਹੀਂ ਕੁਝ ਵੀ ਪਤਾ, ਪਰ ਆੜਤੀਆਂ ਨੇ ਮੋਰਚਾ ਜਿਹੜਾ ਜੀ ਉਹ ਜ਼ਰੂਰ ਖੋਲ ਦਿੱਤਾ ਔਰ ਸਮੱਸਿਆ ਇਹ ਵੱਡੀ ਖੜੀ ਹੋ ਜਾਣੀ ਹੈ ਜੀ, ਹੋ ਗਈ ਬਲਕਿ ਜੇ ਇਹ ਕਿਹਾ ਜਾਵੇ, ਕਿਉਂਕਿ ਕਣਕ ਜਿਹੜੀ ਆ ਉਹਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਹੋਰ 15 ਦਿਨਾਂ ਦੇ ਵਿੱਚ 10 ਦਿਨ ਦੇ ਵਿੱਚ ਜਿਹੜੀ ਕਣਕ ਹੈ ਉਹਦੀ ਕਟਾਈ ਸ਼ੁਰੂ ਹੋ ਜਾਣੀ ਹੈ ਤੇ ਕਟਾਈ ਜਿਹੜੀ ਆ ਉਹ ਕੰਬਾਈਨਾਂ ਦੇ ਨਾਲ ਹੁੰਦੀ ਆ। ਸਾਰੀ ਕਣਕ ਜਿਹੜੀ ਆ ਉਹ 8 ਤੋਂ 10 ਦਿਨਾਂ ਦੇ ਵਿੱਚ ਤਕਰੀਬਨ ਜਿਹੜੀ ਆ ਬਹੁਤੀ ਉਹ ਵੱਢੀ ਜਾਂਦੀ ਹੈ ਤੇ ਉਦੋਂ ਮੰਡੀਆਂ ਦੇ ਵਿੱਚ ਜਿਹੜਾ ਜੀ ਇਹ ਕਣਕ ਦੇ ਹੜ੍ਹ ਆਉਂਦੇ ਆ। ਤੇ ਜੇ ਆੜਤੀਏ ਕਹਿੰਦੇ ਕਿ ਆੜਤੀਆਂ ਦਾ ਤਾਂ ਰੋਲ ਹੀ ਇੱਕ ਕਿਸਮ ਦੇ ਨਾਲ ਮੁੱਕ ਗਿਆ, ਉਹ ਕੀ ਕਰਨ ਸਵਾਏ ਹੜਤਾਲ ਤੋਂ, ਉਹਨਾਂ ਦਾ ਤਾਂ ਰੋਲ ਹੀ ਕੋਈ ਨਹੀਂਗਾ ਜੀ। ਕਿਉਂਕਿ ਸਰਕਾਰ ਕਹਿੰਦੀ ਪਹਿਲਾਂ ਆਪਣੀਆਂ ਫਰਦਾਂ ਤੇ ਜ਼ਮੀਨ ਦੇ ਵੇਰਵੇ ਅਪਲੋਡ ਕਰੋ, ਅਕਾਊਂਟ ਨੰਬਰ ਦਿਓ, ਉੱਥੇ ਪੈਸੇ ਮਿਲ ਜਾਣਗੇ। ਨਹੀਂ ਤਾਂ ਫਿਰ ਜੇ ਆੜਤੀਆਂ ਨੇ ਫਸਲ ਨਹੀਂ ਚੁੱਕਣੀ, ਆੜਤੀਏ ਫਸਲ ਚੁੱਕ ਕੇ ਘਰੇ ਥੋੜੀ ਨਾ ਲਿਜਾਣਗੇ, ਉਹਨਾਂ ਨੇ ਤਾਂ ਅੱਗੇ ਜਿਹੜੀ ਆ ਉਹ ਵੇਚਣੀ ਹੁੰਦੀ ਆ ਸਰਕਾਰੀ ਏਜੰਸੀਆਂ ਨੂੰ। ਸਰਕਾਰੀ ਏਜੰਸੀਆਂ ਕਹਿੰਦੀਆਂ ਕਿ ਅਸੀਂ ਆੜਤੀਆਂ ਦੇ ਰਾਹੀਂ ਨਹੀਂ ਖਰੀਦਣੀ। ਇਹ ਨਵੀਂ ਤੇ ਵੱਡੀ ਸਮੱਸਿਆ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਦੇ ਮੂਹਰੇ ਆ ਕੇ ਮੂੰਹ ਟੱਡੀ ਖੜੀ ਹੈ ਜੀ। ਬਿਲਕੁਲ ਜੀ, ਜਿਹੜੇ ਤੁਸੀਂ ਮੰਤਰੀਆਂ ਦੀ ਗੱਲ ਕੀਤੀ ਪੰਜਾਬ ਦੇ ਮੌਜੂਦਾ ਸਰਕਾਰ ਤੇ, ਉਹ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ। ਇਹਨਾਂ ਦੀ ਹੀ ਗੱਲ ਕਰ ਲੈਂਦੇ ਹਾਂ ਅੱਗੇ। ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦੇ ਲਈ, ਇਹ ਪ੍ਰਚਾਰਨ ਦੇ ਲਈ 9.5 ਕਰੋੜ ਖਰਚ ਦਿੱਤੇ ਆ, ਜੇ ਕਿਤੇ ਹੈਲਪ ਕਰ ਦਿੰਦੇ। ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹਨੇ ਕਰਜ਼ਾ ਮੁਆਫੀ ਪ੍ਰੋਗਰਾਮਾਂ ਦੇ ਉੱਤੇ 9 ਕਰੋੜ ਤੇ 36 ਲੱਖ ਰੁਪਈਆ ਖਰਚ ਦਿੱਤਾ ਹੈ, ਸਿਰਫ ਇਹ ਦੱਸਣ ਦੇ ਵਾਸਤੇ ਕਿ ਅਸੀਂ ਕਰਜ਼ਾ ਮਾਫ ਜਿਹੜਾ ਜੀ ਉਹ ਕਰ ਰਹੇ ਹਾਂ। ਪੰਜਾਬ ਸਰਕਾਰ ਨੇ ਬੀਤੇ 4 ਸਾਲਾਂ ਦੇ ਦੌਰਾਨ ਕਿਸਾਨ ਮਜ਼ਦੂਰਾਂ ਦੀ ਖੁਦਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਜਿਹੜੀ ਆ ਉਹ 9 ਕਰੋੜ 72 ਲੱਖ ਵੰਡੀ ਹੈ ਜੀ। ਇਹ ਥੋੜਾ ਜਿਹਾ ਇਹਨੂੰ ਤੁਸੀਂ ਇਹਦਾ ਸੁਣਨਾ ਕਿ ਜਿਹੜੇ ਖੁਦਕੁਸ਼ੀ ਕਰ ਗਏ ਪਰਿਵਾਰ ਨੇ ਕਿਸਾਨਾਂ ਮਜ਼ਦੂਰਾਂ ਦੇ, ਉਹਨਾਂ ਨੂੰ 4 ਸਾਲਾਂ 'ਚ ਕਿੰਨੀ ਵੰਡੀ ਆ 9 ਕਰੋੜ 72 ਲੱਖ ਰੁਪਈਆ। ਪਰ ਕਰਜ਼ਾ ਮੁਆਫੀ ਜਿਹੜੇ ਵੰਡ ਸਮਾਰੋਹ ਨੇ ਉਹਦੇ ਉੱਤੇ 9 ਕਰੋੜ 36 ਲੱਖ ਰੁਪਈਆ ਜਿਹੜਾ ਉਹ ਖਰਚ ਕਰ ਦਿੱਤਾ ਆਪਣਾ ਢੋਲ ਵਜਾਉਣ ਦੇ ਵਾਸਤੇ।
ਆਪਣੀ ਬੱਲੇ ਬੱਲੇ ਜਿਹੜੀ ਉਹ ਕਰਾਉਣ ਦੇ ਵਾਸਤੇ। ਮੁੱਖ ਮੰਤਰੀ ਹੋਰਾਂ ਨੇ ਕਰਜ਼ਾ ਮਾਫੀ ਸੰਬੰਧੀ ਮਾਨਸਾ ਤੇ ਮਹਿਰਾਜ ਦੇ ਵਿੱਚ ਸਮਾਗਮਾਂ ਦੇ ਦੌਰਾਨ ਖੁਦ ਵੀ ਉਦੋਂ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਉੱਤੇ ਵੀ ਸਮਾਰੋਹ ਹੋਏ, ਜਿਹਦੇ ਵਿੱਚ ਪੰਜਾਬ ਦੇ ਵਜ਼ੀਰ ਸ਼ਾਮਲ ਹੋਏ। ਮਾਨਸਾ ਦੇ ਵਿੱਚ ਕਿਸਾਨਾਂ ਦੇ ਮਨੋਰੰਜਨ ਦੇ ਵਾਸਤੇ ਗੁਰਦਾਸ ਮਾਨ ਨੂੰ ਸੱਦਿਆ ਗਿਆ, ਜਿਹਨੂੰ ਕਈ ਲੱਖ ਦਿੱਤਾ ਗਿਆ ਉੱਥੇ ਜਿਹੜਾ ਉਹ ਆਉਣ ਦੇ ਵਾਸਤੇ। ਉਹ ਕਿਸੇ ਦਾ ਕਰਜ਼ਾ ਨਹੀਂ ਲਾਇਆ ਗਿਆ ਵੀ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਹਨੂੰ ਤੁਸੀਂ ਛੱਲੇ ਸੁਣਾ ਰਹੇ ਹੋ ਗੁਰਦਾਸ ਮਾਨ ਨੂੰ ਜਿਹੜਾ ਉਹ ਸੱਦ ਕੇ। ਇਹਨਾਂ ਸਮਾਰੋਹਾਂ ਦੇ ਵਿੱਚ ਡਿਪਟੀ ਕਮਿਸ਼ਨਰ, ਲੋਕ ਸੰਪਰਕ ਵਿਭਾਗ, ਟਰਾਂਸਪੋਰਟ ਵਿਭਾਗ ਸਾਰੇ ਸ਼ਮੂਲੀਅਤ ਸੀ ਔਰ ਇਹ ਵੱਡੇ ਪੱਧਰ ਦੇ ਉੱਤੇ ਪ੍ਰਚਾਰੇ ਗਏ, ਵੱਡੇ ਵੱਡੇ ਇਕੱਠ ਕੀਤੇ ਗਏ। ਪੰਜਾਬ ਮੰਡੀ ਬੋਰਡ ਦੇ ਵੱਲੋਂ ਇਹ ਜਿਹੜੇ ਫੰਕਸ਼ਨ ਸੀ ਇਹਦੇ ਉੱਤੇ ਵੱਖ-ਵੱਖ ਵਿਭਾਗਾਂ ਨੂੰ 9 ਕਰੋੜ 36 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਸਟੇਜਾਂ ਤੋਂ ਵੱਡੇ ਵੱਡੇ ਸਰਟੀਫਿਕੇਟ ਜਿਹੜੇ ਸੀ ਉਹ ਦਿੱਤੇ ਗਏ। ਪੰਜਾਬ ਸਰਕਾਰ ਨੇ 4 ਸਾਲਾਂ ਦੇ ਦੌਰਾਨ 5,64,000 ਕਿਸਾਨਾਂ ਦਾ 4624 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਮਾਫ ਕੀਤਾ। ਸੂਬੇ ਦੇ ਵਿੱਚ 1,13,000 ਕਿਸਾਨਾਂ ਦੇ ਅਜੇ 1186 ਕਰੋੜ ਦੇ ਕਰਜ਼ੇ ਮਾਫ ਕਰਨੇ ਬਾਕੀ ਹੈ। ਐਤਕੀ ਬਜਟ ਦੇ ਵਿੱਚ 2 ਕਰੋੜ ਤੇ 85 ਲੱਖ ਖੇਤ ਮਜ਼ਦੂਰਾਂ ਦੇ ਗੈਰ ਜ਼ਮੀਨੀ ਕਿਸਾਨਾਂ ਦੇ 520 ਕਰੋੜ ਰੁਪਏ ਦੀ ਕਰਜ਼ਾ ਮਾਫੀ ਦਾ ਪ੍ਰਬੰਧ ਕਿਹਾ ਗਿਆ ਕਿ ਕੀਤਾ ਗਿਆ। ਪਿਛਲੇ ਬਜਟ ਦੇ ਵਿੱਚ ਇਹ ਜਿਹੜਾ ਜੀ ਪੈਸਾ ਰੱਖਿਆ ਗਿਆ ਸੀ, ਪਰ ਪੂਰਾ ਸਾਲ ਸੁੱਕਾ। ਕੈਪਟਨ ਸਰਕਾਰ ਨੇ ਪਹਿਲੇ ਬਜਟ ਦੇ ਵਿੱਚ 10 ਕਰੋੜ 25 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਸੀਗਾ ਔਰ ਇਹ ਕਿਹਾ ਗਿਆ ਜੀ ਕਿ ਚੋਣਾਂ ਦੇ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦਾ 90,000 ਕਰੋੜ ਰੁਪਈਆ ਮਾਫ ਕਰਨ ਦਾ ਵਾਅਦਾ ਕੀਤਾ ਸੀ। ਇਹ ਅਰਕੀ ਵਿਧਾਨ ਸਭਾ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਜਿਹੜਾ ਜੀ ਉਠਾਇਆ ਔਰ ਸੱਤਾ ਆਉਣ ਤੋਂ ਬਾਅਦ 10,000 ਕਰੋੜ ਦੀ ਕਰਜ਼ਾ ਮਾਫੀ ਦਾ ਐਲਾਨ ਜਿਹੜਾ ਦੀ ਕਰਤਾ ਤੇ ਅਖੀਰ 'ਚ ਮਾਫ ਕੀਤਾ 4624 ਕਰੋੜ ਰੁਪਈਆ। ਹੁਣ ਕਿਉਂਕਿ ਇਹਦਾ ਲਾਹਾ ਅੱਗੋਂ ਜਿਹੜਾ ਉਹ ਲਿਆ ਜਾਊਗਾ ਚੋਣਾਂ ਦੇ ਵਾਸਤੇ, ਉਹਦੇ ਦੌਰਾਨ ਫਿਰ ਇੱਦਾਂ ਦੇ ਸਮਾਗਮ ਹੋਣਗੇ, ਫਿਰ ਉਹਨਾਂ ਦੇ ਉੱਤੇ ਕਰੋੜਾਂ ਰੁਪਏ ਜਿਹੜੇ ਦੀ ਉਹ ਖਰਚ ਕੀਤੇ ਜਾਣਗੇ। ਜੇ ਆਪਾਂ ਹਾਲਾਂਕਿ ਇਹਦੇ ਵਿੱਚ 4 ਲੱਖ ਜਾਂ 3 ਲੱਖ ਮਾਫ ਕੀਤਾ ਗਿਆ, ਚਲੋ 5 ਲੱਖ ਵੀ ਲਾ ਲਈਏ ਆਪਾਂ, 9 ਕਰੋੜ ਦੀ ਗੱਲ ਜਿਹੜੀ ਦੀ ਉਹ ਕਰ ਲਈਏ, 5 ਲੱਖ ਵੀ ਲਾ ਲਈਏ। 1 ਕਰੋੜ ਦੇ ਵਿੱਚ ਜਿਹੜੇ ਨੇ ਉਹ 20 ਲੋਕਾਂ ਦਾ ਕਰਜ਼ਾ ਮਾਫ ਹੋ ਜਾਊਗਾ ਤੇ 9 ਦੇ ਨਾਲ ਉਹਨੂੰ ਤੁਸੀਂ ਜਿਹੜਾ ਜੀ ਉਹ ਜਰਬ ਦੇ ਲਓ ਕਿੰਨੇ ਲੋਕ ਨੇ ਜਿਨ੍ਹਾਂ ਦੇ ਕਰਜ਼ੇ ਮੁਆਫ ਜਿਹੜੇ ਉਹ ਹੋ ਸਕਦੇ ਸੀ। ਘੱਟੋ ਘੱਟ ਜਿਹੜੇ ਖੁਦਕੁਸ਼ੀ ਕਰ ਗਏ ਪਰਿਵਾਰ ਨੇ, ਜਿਹੜੇ ਵਿਚਾਰੇ ਅੱਡੀਆਂ ਰਗੜਦੇ ਫਿਰਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਉੱਥੇ ਹੀ ਦੇ ਦਿੰਦੇ, ਪਰ ਫਿਰ ਉਹ ਬੱਲੇ ਬੱਲੇ ਨਹੀਂ ਸੀ ਹੋਣੀ ਤੇ ਫਿਰ ਗੁਰਦਾਸ ਮਾਨ ਨਹੀਂ ਸੀ ਸੱਦਿਆ ਜਿਹੜਾ ਜੀ ਉਹ ਜਾ ਸਕਣਾ। ਵੱਡੇ ਵੱਡੇ ਸਮਾਗਮ ਜਿਹੜੇ ਉਹ ਨਹੀਂ ਸੀ ਹੋ ਸਕਦੇ ਜਿਨ੍ਹਾਂ ਦੇ ਉੱਤੇ ਇੰਨਾ ਪੈਸਾ ਖਰਚ ਕੀਤਾ ਗਿਆ ਬੇਵਜ੍ਹਾ। ਅੱਗੇ ਗੱਲ ਕਰਦੇ ਹਾਂ ਪਾਵਰ ਆਮ ਦੀ, ਕੱਲ੍ਹ ਕੀਤੀ ਸੀ ਆਪਾਂ, ਉਹ ਤੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਜੀਓ ਦੇ ਜਿਹੜੇ ਸਿਮ ਆ ਉਹ ਨਹੀਂ ਵਰਤਾਂਗੇ। ਕੱਲ ਜਦੋਂ ਬਲਬੀਰ ਸਿੰਘ ਰਾਜੇਵਾਲ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀਗੇ ਚੰਡੀਗੜ੍ਹ ਦੇ ਵਿੱਚ, ਤੇ ਉਦੋਂ ਵੀ ਇਹ ਸਵਾਲ ਉੱਠਿਆ ਕਿ ਤੁਸੀਂ ਜੀਓ ਦਾ ਬਾਈਕਾਟ ਕੀਤਾ ਕਿਸਾਨਾਂ ਨੇ ਤੇ ਇੱਥੇ ਸਰਕਾਰ ਸਮਝੌਤਾ ਕਰੀ ਫਿਰਦੀ ਆ ਉਹਨਾਂ ਦੇ ਨਾਲ, ਪਾਵਰਕਾਮ ਦੇ ਨਾਲ, ਕਿ ਉਹਨਾਂ ਦੇ ਜਿਹੜੇ ਸਿਮ ਨੇ ਉਹ ਵਰਤਣ ਜਿਹੜੇ ਮੁਲਾਜ਼ਮ ਨੇ ਪਾਵਰਕਾਮ ਦੇ। ਤਾਂ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਤਾਂ ਪਹਿਲਾਂ ਹੀ ਸਾਨੂੰ ਕੋਈ ਆਸ ਉਹਨਾਂ ਤੋਂ ਨਹੀਂ ਹੈਗੀ। ਇਹ ਕਿਹਾ ਕਿ ਉਹਨਾਂ ਨੇ ਜਿਹੜੇ ਖੇਤੀ ਕਾਨੂੰਨ ਸੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਰੱਦ ਨਹੀਂ ਕੀਤੇ, ਬਲਕਿ ਉਹਨਾਂ ਦੇ ਵਿੱਚ ਤਰਮੀਮਾਂ ਜਿਹੜੀਆਂ ਦੀ ਉਹ ਕਰ ਦਿੱਤੀਆਂ। ਉਹ ਕਹਿੰਦੇ ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ। ਔਰ ਇਹ ਵੀ ਕਿਹਾ ਕਿ ਉਹ ਆਸ ਨਹੀਂ ਉਹਨਾਂ ਤੋਂ ਹੈਗੀ ਕਿ ਉਹ ਕੋਈ ਕਿਸਾਨਾਂ ਦੇ ਹੱਕ ਵਾਲੀ ਜਿਹੜੀ ਹੈ ਗੱਲ ਕਰਨਗੇ। ਹਾਲਾਂਕਿ ਇਹ ਮਾਮਲਾ ਸਾਹਮਣੇ ਆ ਜਾਣ ਤੋਂ ਬਾਅਦ ਹੁਣ ਜਿਹੜੇ ਮੰਤਰੀ ਨੇ ਉਹ ਪੱਲੇ ਛਡਾਉਂਦੇ ਫਿਰਦੇ ਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਕਿਵੇਂ ਜਾਰੀ ਜਿਹੜਾ ਹੋ ਗਿਆ। ਇਹ ਹੋ ਸਕਦਾ ਕਿ ਸਰਕਾਰ ਨੂੰ ਜਾਣਕਾਰੀ ਤੋਂ ਬਿਨਾਂ ਜਿਹੜਾ ਪਾਵਰਕਾਮ ਮਹਿਕਮਾ ਹੈ ਉਹ ਕੰਟਰੈਕਟ ਜਿਹੜਾ ਉਹ ਦੇ ਦੇਵੇ ਰਿਲਾਇੰਸ ਨੂੰ। ਇਹ ਕਿਵੇਂ ਹੋ ਸਕਦਾ ਹੈ? ਇਹ ਸਾਰਾ ਮਿਲ ਕੇ ਕੀਤਾ ਗਿਆ ਔਰ ਇਹ ਵੀ ਪਤਾ ਲੱਗ ਰਿਹਾ ਕਿ ਇਹ ਬਕਾਇਦਾ ਤੌਰ ਦੇ ਉੱਤੇ ਸਾਈਨ ਹੋ ਗਿਆ ਹੋਇਆ। 1 ਅਪ੍ਰੈਲ ਤੋਂ ਇਹ ਸਿਮ ਕਾਰਡ ਜਿਹੜੇ ਆ ਉਹ ਪਾਵਰਕਾਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਆ ਔਰ ਜਿਹੜੀ ਪਹਿਲੀ ਕੰਪਨੀ ਆ ਉਹ ਤੋਂ ਵਾਪਸ ਲੈ ਕੇ ਉਹਨੂੰ ਦਿੱਤੇ ਜਾ ਰਿਹਾ। ਔਰ ਹਰਿਆਣੇ ਦੇ ਵਿੱਚ ਵੀ ਇਹ ਕੀਤਾ ਗਿਆ, ਸਰਕਾਰੀ ਮੁਲਾਜ਼ਮਾਂ ਨੂੰ ਇਸ ਕੰਪਨੀ ਦਾ ਠੇਕਾ ਦਿੱਤਾ ਗਿਆ ਤਾਂ ਕਿ ਕਿਉਂਕਿ ਜਿਹੜਾ ਕਿਸਾਨਾਂ ਦੇ ਬਾਈਕਾਟ ਕਰਕੇ ਇਹਨੂੰ ਧੱਕਾ ਲੱਗਿਆ ਉਹ ਹੁਣ ਸਰਕਾਰਾਂ ਇੱਕ ਕਿਸਮ ਦੇ ਨਾਲ ਪੂਰਾ ਕਰਨਗੀਆਂ। ਇਹ ਕਿਹਾ ਜਾ ਰਿਹਾ ਕਿ ਇਹ
ਅਸੀਂ ਬਿੱਡ ਲਵਾਈ ਸੀ, ਉਹਦੇ ਵਿੱਚ ਬਿੱਡ ਇਹਨਾਂ ਦੀ ਘੱਟ ਸੀ। ਤੋ ਇਹ ਬਿੱਡ ਉਹੋ ਜਿਹੀ ਹੋਣੀ ਹੈ ਜਿਹੋ ਜਿਹੀ ਜਦੋਂ ਇਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ। ਇਹਨੂੰ 6 ਮਹੀਨੇ ਫ੍ਰੀ ਦੇਣ ਦੀ ਗੱਲ ਜਿਹੜੀ ਉਹ ਕਹੀ ਸੀ, ਤੇ ਉਸ ਤੋਂ ਬਾਅਦ ਕਿੰਨਾ ਕਿੰਨਾ ਬਿੱਲ ਜਿਹੜਾ ਜੀ ਉਹ ਲਾ ਕੇ ਕਿਵੇਂ ਪਹਿਲੇ ਨੰਬਰ ਦੇ ਉੱਤੇ ਕੰਪਨੀ ਜਿਹੜੀ ਜੀ ਉਹ ਇਹ ਚਲੇਗੀ। ਹੁਣ ਜਿਹੜੇ ਮੁਲਾਜ਼ਮ ਨੇ ਉਹ ਇਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ, ਅਸੀਂ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਹੈ, ਅਸੀਂ ਉਹਨਾਂ ਦੇ ਵੱਲੋਂ ਕੀਤੇ ਗਏ ਇਸ ਕੰਪਨੀ ਦੇ ਬਾਈਕਾਟ ਦੇ ਵਿੱਚ ਨਾਲ ਹੈ ਉਹਨਾਂ ਦੇ, ਤੇ ਅਸੀਂ ਇਹ ਕੰਪਨੀ ਦੇ ਸਿਮ ਕਾਰਡ ਜਿਹੜੇ ਆ ਉਹ ਨਹੀਂ ਲਵਾਂਗੇ, ਤੇ ਨਾ ਇਹ ਜਿਹੜੇ ਜੀ ਉਹ ਵਰਤਾਂਗੇ, ਨਾ ਬਦਲਵਾਵਾਂਗੇ। ਹੁਣ ਇਹ ਇੱਕ ਕਿਸਮ ਦੇ ਨਾਲ ਕਲੈਸ਼ ਜਿਹੜਾ ਉਹ ਹੋ ਗਿਆ। ਜਿਹੜੇ ਇਹ ਹੈਗੇ ਨੇ ਮੁਲਾਜ਼ਮ, ਉਹ ਕਹਿੰਦੇ ਆ ਕਿ ਤੁਸੀਂ ਬਦਲਣਾ ਹੀ ਆ ਸਿਮ, ਤੇ BSNL ਕੰਪਨੀ ਦੇ ਜਿਹੜੀ ਕਿ ਸਰਕਾਰੀ ਕੰਪਨੀ ਹੈ, ਤੁਸੀਂ ਸਰਕਾਰੀ ਕੰਪਨੀ ਨੂੰ ਛੱਡ ਕੇ ਇੱਕ ਪ੍ਰਾਈਵੇਟ ਕੰਪਨੀ ਨੂੰ ਕੰਟਰੈਕਟ ਕਿਵੇਂ ਜਿਹੜਾ ਉਹ ਦੇ ਰਹੇ ਹੋ। ਪਰ ਮੁਲਾਜ਼ਮ ਜਿਹੜੇ ਜੀ ਉਹ ਵੀ ਇਹ ਜਾਣਦੇ ਨੇ, ਅੱਜ ਜੇ ਉਹ ਨਹੀਂ ਬੋਲਦੇ ਤੇ ਪਾਵਰਕੌਮ ਕੀ ਸਭ ਜਿਹੜੀਆਂ ਜੀ ਉਹ ਪ੍ਰਾਈਵੇਟ ਹੋ ਜਾਣੀਆਂ ਨੇ। BSNL ਨੂੰ ਜਿਵੇਂ ਨਿਗਲ ਗਈਆਂ ਨੇ ਇਹ ਪ੍ਰਾਈਵੇਟ ਕੰਪਨੀਆਂ ਸਰਕਾਰਾਂ ਦੀ ਸ਼ਹਿ ਦੇ ਉੱਤੇ, ਹੌਲੀ ਹੌਲੀ ਸਾਰੀਆਂ ਜਿਹੜੀਆਂ ਜੀ ਉਹ ਮੁਕਾ ਦੇਣੀਆਂ ਨੇ। ਕੋਈ ਸਮਾਂ ਹੁੰਦਾ ਸੀਗਾ BSNL ਦੇ ਜਿਹੜੇ ਸਿਮ ਕਾਰਡ ਨੇ ਉਹ ਦਿੱਤੇ ਜਾਂਦੇ ਸੀਗੇ ਸਰਕਾਰੀ ਕੰਪਨੀਆਂ ਨੂੰ। ਹੁਣ ਤੁਸੀਂ ਦੇਖੋ ਕਿ ਇਹਨਾਂ ਕਾਰਪੋਰੇਟਾਂ ਨੂੰ ਕਿਵੇਂ ਮਦਦ ਜਿਹੜੀ ਆ ਉਹ ਪੰਜਾਬ ਸਰਕਾਰ ਕਰ ਰਹੀ ਹੈ, ਜਿਹੜੇ ਬਹੁਤ ਵੱਡੇ ਵੱਡੇ ਸਾਈਨ ਲਵਾਈ ਬੈਠੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। ਬਿਲਕੁਲ ਜੀ, ਸਰਕਾਰਾਂ ਵੀ ਤਾਂ ਕਾਰਪੋਰੇਟਰ ਨੇ ਖਰੀਦ ਲਈਆਂ ਨਾ, ਤੇ ਉਹਨਾਂ ਦੇ ਕਹੇ ਹੋਊ ਸਾਰਾ ਕੁਝ। ਅੱਗੇ ਬਾਦਲਾਂ ਦੀ ਜੇ ਗੱਲ ਕਰੀਏ ਤੇ ਸਾਰਾ ਹੀ ਪਰਿਵਾਰ ਇਲੈਕਸ਼ਨ ਲੜਨ ਦੇ ਰੌਂ ਵਿੱਚ ਆ। ਦੇਖੋ ਇਲੈਕਸ਼ਨ ਤਾਂ ਖੈਰ ਉਹਨਾਂ ਨੇ ਲੜਨੀ ਹੋਈ ਆ, ਸਭ ਨੇ ਜਿਹੜੀ ਉਹ ਲੜਨੀ ਆ, ਕਿਉਂਕਿ ਹੈ ਹੀ ਜਦੋਂ ਬਾਦਲ ਦਲ ਹੈ ਤੇ ਫਿਰ ਉਹ ਪਰਿਵਾਰ ਦੇ ਮੈਂਬਰ ਤਾਂ ਹੋਣਗੇ ਨਾ ਉਹਦੇ ਵਿੱਚ। ਤੋ ਜਿਹੜੀਆਂ ਸੂਬਾਈ ਚੋਣਾਂ ਆ ਉਹ ਸਮੇਂ ਤੋਂ ਪਹਿਲਾਂ ਹੋਣ ਦੀਆਂ ਕਨਸੂਆਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ, ਉਹਦੇ ਚੱਲਦਿਆਂ ਹੁਣ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀਆਂ ਸਰਗਰਮੀਆਂ ਵਧਣ ਲੱਗ ਗਈਆਂ ਨੇ। 21 ਤਰੀਕ ਨੂੰ ਇੱਥੇ ਬਾਘੇ ਪੁਰਾਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨ ਮਜ਼ਦੂਰ ਮਹਾ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਇਹਦੇ ਨਾਲ ਉਹ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਰਹੇ ਨੇ। ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਮੋਗੇ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ। ਔਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਬਾਦਲ ਜਿਹੜਾ ਉਹ ਇਹਦੀਆਂ ਤਿਆਰੀਆਂ ਕਰ ਰਿਹਾ, ਔਰ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਬਣਾਉਣ ਦੇ ਵਾਸਤੇ ਵੀ ਉਹ ਕੋਸ਼ਿਸ਼ ਜਿਹੜੀ ਕਰ ਰਿਹਾ। ਅਰੇ ਜਿਹੜਾ ਇਹ ਪਤਾ ਲੱਗ ਰਿਹਾ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹ ਲੰਬੀ ਤੋਂ ਚੋਣ ਜਿਹੜਾ ਉਹ ਲੜ ਸਕਦੇ ਨੇ, ਕਿਉਂਕਿ ਬਾਦਲ ਪਰਿਵਾਰ ਦਾ ਜੱਦੀ ਹਲਕਾ ਕਿਹਾ ਜਾਂਦਾ ਇਹ। ਔਰ ਪਿੰਡਾਂ ਦੇ ਵਿੱਚ ਹਰੇਕ 100 ਵੋਟ ਦੇ ਉੱਤੇ ਇੱਕ ਇੰਚਾਰਜ ਥਾਪਿਆ ਗਿਆ ਇਹਨਾਂ ਲੰਬੀ ਦੇ ਪਿੰਡਾਂ ਦੇ ਵਿੱਚ। ਔਰ ਇਹ ਕਿਹਾ ਜਾ ਰਿਹਾ ਕਿ ਨਵੇਂ ਸ਼ਕਤੀ ਸੰਚਾਰ ਜਿਹੜਾ ਜੀ ਉਹ ਵਰਤੇ ਜਾ ਰਹੇ ਨੇ। 22 ਪਿੰਡਾਂ ਦੀਆਂ ਜਿਹੜੀਆਂ ਬੂਥ ਕਮੇਟੀਆਂ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਨੇ। ਸੁਖਬੀਰ ਸਿੰਘ ਬਾਦਲ ਕਿਉਂਕਿ ਜਲਾਲਾਬਾਦ ਦੇ ਵਿੱਚ ਉਹਨਾਂ ਨੇ ਜ਼ੋਰ ਲਾਇਆ ਐਤਕੀ ਨਿਗਮ ਚੋਣਾਂ ਦੇ ਉੱਤੇ, ਜਿਹੋ ਜਿਹਾ ਹਸ਼ਰ ਜਲਾਲਾਬਾਦ 'ਚੋਂ ਅਕਾਲੀ ਦਲ ਬਾਦਲ ਦਾ ਹੋ ਗਿਆ, ਉਹ ਸ਼ਾਇਦ ਉੱਥੋਂ ਵਿਧਾਨ ਸਭਾ ਦੀ ਚੋਣ ਲੜਨ ਦਾ ਰਿਸਕ ਨਹੀਂ ਲੈ ਸਕਦੇ। ਇਸ ਕਰਕੇ ਆਪਣੀ ਜਿਹੜੀ ਸੁਰੱਖਿਅਤ ਸਮਝੀ ਜਾਂਦੀ ਸੀਟ ਆ ਲੰਬੀ, ਉੱਥੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਲੜਨਗੇ, ਔਰ ਗਿੱਦੜਬਾਹਾ ਹਲਕੇ ਤੋਂ ਉਹ ਚੋਣ ਜਿਹੜੀ ਆ ਇਹ ਲੜ ਸਕਦੇ ਨੇ। ਪਿੱਛੇ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਪਤਾ ਨਹੀਂ ਉਸ ਗੱਲ ਦੇ ਉੱਤੇ ਅਜੇ ਉਹ ਹੈਗੇ ਆ ਕਾਇਮ ਜਾਂ ਨਹੀਂ। ਜਦੋਂ ਪਿਛਲੀ ਜਿਹੜੀ 17 ਦੀ ਚੋਣ ਸੀਗੀ ਉਹਦੇ ਵਿੱਚ ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਹਾਰ ਗਏ ਸੀਗੇ ਚੋਣ, ਔਰ 22,770 ਵੋਟਾਂ ਦੇ ਫਰਕ ਦੇ ਨਾਲ। ਵੈਸੇ ਉਹ ਉੱਥੇ ਗਏ ਸੀਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਦੇ ਵਾਸਤੇ, ਜਿਵੇਂ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਜਿਹੜਾ ਉਹ ਭੇਜਿਆ ਗਿਆ ਸੀਗਾ ਉੱਥੋਂ ਵਿਧਾਨ ਸਭਾ ਦੀ ਚੋਣ ਭਗਵੰਤ ਮਾਨ ਨੂੰ ਹਰਾਉਣ ਦੇ ਵਾਸਤੇ। ਉਹ ਤਾਂ ਕੈਲਕੂਲੇਸ਼ਨ ਜਿਹੜੀ ਜੀ ਆਪਣੀ ਜਗ੍ਹਾ ਦਿੱਤੀ ਸੀ। ਪਿਛਲੇ ਕੁਛ ਦਿਨਾਂ ਤੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਵੀ ਤੁਰ ਪਏ ਆ ਪਾਰਟੀ ਆਗੂਆਂ ਦੇ ਖੁਸ਼ੀ ਗਮੀ ਦੇ ਸਮਾਗਮਾਂ ਦੇ ਵਿੱਚ, ਔਰ ਉਹ ਥਾਂ ਥਾਂ ਦੇ ਉੱਤੇ ਮੀਟਿੰਗਾਂ ਜਿਹੜੀਆਂ ਕਰ ਰਹੇ ਆ। ਤੇ ਜਿੱਥੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਹੁਰੀ ਜਿਹੜਾ ਜੀ ਉਹ ਚੋਣ ਲੜ ਸਕਦੇ ਆ।
ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੰਬੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਮਹੇਸ਼ਿੰਦਰ ਸਿੰਘ ਬਾਦਲ ਦੇ ਬੇਟੇ ਫਤਿਹ ਸਿੰਘ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਜਿਹੜੀ ਹੈ ਜੀ ਉਹ ਤਿਆਰੀ ਹੈ, ਜਿਹਦੇ ਨਾਲ ਇੱਕ ਵਾਰੀ ਫੇਰ ਇਹ ਜਿਹੜੀ ਲੰਬੀ ਹਲਕਾ ਹੈ ਉਹ ਚਰਚਾ ਦੇ ਵਿੱਚ ਆਊਗਾ ਜੀ। ਅੱਗੇ ਗੱਲ ਕਰਦੇ ਹਾਂ ਕੋਵਿਡ ਦੀ। ਇਸ ਦਾ 1 ਸਾਲ ਪੂਰਾ ਹੋ ਗਿਆ, ਕੀ ਕੁਝ ਬਦਲਿਆ ਇਸ ਦੇ ਨਾਲ? ਉਹਦੀ ਬਦਲਣ ਨੂੰ ਤਾਂ ਕਹਿਣ ਨੂੰ ਬਹੁਤ ਕੁਝ ਜਿਹੜਾ ਉਹ ਸੁਣਿਆ, ਕਿਉਂਕਿ 1 ਸਾਲ ਪੂਰਾ ਹੋ ਗਿਆ ਜਦੋਂ ਵਿਸ਼ਵ ਸਿਹਤ ਸੰਸਥਾ WHO ਜਿਹੜੀ ਹੈ ਜੀ ਉਹਨੇ ਇਹਨੂੰ ਮਹਾਮਾਰੀ ਐਲਾਨਿਆ ਸੀਗਾ। ਔਰ ਇਹਦੇ ਵਿੱਚ ਬਹੁਤ ਸਾਰਾ ਕੁਝ ਲੋਕਾਂ ਨੇ ਆਪਣੇ ਆਲੇ ਦੁਆਲੇ ਦੇਖਿਆ, ਮਨੁੱਖੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ, ਤਾਲਾਬੰਦੀ ਵਰਗੇ ਲੋਕਡਾਊਨ, ਇਹ ਲਫ਼ਜ਼ ਜਿਹੜੇ ਸੀਗੇ ਉਹ ਬੜੇ ਪ੍ਰਚਲਿਤ ਹੋਏ। ਦੁਨੀਆ ਭਰ ਦੇ ਵਿੱਚ ਲੋਕਡਾਊਨ ਹੋਏ, ਕਰੋੜਾਂ ਨੌਕਰੀਆਂ ਚਲੇ ਗਈਆਂ, ਬਿਜ਼ਨਸ ਤਬਾਹ ਹੋ ਗਏ, ਲੋਕਾਂ ਦੇ ਭੁੱਖਮਰੀ ਦਾ ਸ਼ਿਕਾਰ ਲੋਕ ਹੋਏ, ਲੋਕਾਂ ਦੇ ਕੰਮਕਾਰ ਕਰਨ ਦੇ ਤਰੀਕੇ ਬਦਲ ਗਏ, ਮੂੰਹਾਂ ਤੇ ਮਾਸਕ, ਹੈਂਡ ਸ਼ੇਕ ਨਾ ਕਰਨਾ, ਵਾਰ-ਵਾਰ ਹੱਥ ਧੋਣਾ, ਸੈਨੀਟਾਈਜ਼ਰ ਨਵੇਂ ਲਫ਼ਜ਼ ਹੋ ਗਏ, ਗਰੋਸਰੀ ਦੀ ਲਿਸਟ ਦੇ ਵਿੱਚ ਸੈਨੀਟਾਈਜ਼ਰ ਵੀ ਜੁੜ ਗਏ, ਇੱਕ ਦੂਜੇ ਤੋਂ ਪਰੇ ਰਹਿਣਾ, ਭੀੜ ਭੜੱਕੇ ਵਾਲੀਆਂ ਥਾਵਾਂ ਤੇ ਘੱਟ ਜਾਣਾ। ਹਾਲਾਂਕਿ ਤੇ ਭਾਰਤ ਦੇ ਵਿੱਚ ਤਾਂ ਇਹ ਸਾਰਾ ਕੁਝ ਹੁਣ ਫੇਰ ਹੋਣ ਲੱਗ ਗਿਆ। ਸਕੂਲ, ਕਾਲਜ, ਯੂਨੀਵਰਸਿਟੀਜ਼ ਬੰਦ ਹੋ ਜਾਣੀਆਂ, ਫਲਾਈਟਾਂ ਜਿਹੜੀਆਂ ਉਹ ਬੰਦ ਹੋ ਜਾਣੀਆਂ। ਇਹ ਕਦੇ ਕਿਸੇ ਨੇ ਇਹੋ ਜਿਹਾ ਕੁਝ ਸੋਚਿਆ ਹੀ ਨਹੀਂ ਸੀ ਵੀ ਇਹੋ ਜਿਹਾ ਕੁਝ ਵੀ ਹੋ ਸਕਦਾ। ਭਾਰਤ ਦੇ ਵਿੱਚ ਇਹਦੇ ਇੱਕ ਬੜੀ ਭਿਆਨਕ ਤਸਵੀਰ ਜਿਹੜੀ ਦੇਖਣ ਨੂੰ ਮਿਲਦੀ ਰਹੀ, ਖਾਸ ਤੌਰ ਦੇ ਉੱਤੇ ਜਿਹੜੇ ਮਜ਼ਦੂਰ ਸੀ ਉਹ ਵਿਚਾਰੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰਨ ਦੇ ਵਿੱਚ ਵੱਡੇ ਰੋਲ ਨਿਭਾਏ, ਤੇ ਉਹਨਾਂ ਨੇ ਮੁਸੀਬਤ ਦੇ ਵਿੱਚ ਉਹਨਾਂ ਮਜ਼ਦੂਰਾਂ ਦੀ ਬਾਂਹ ਨਹੀਂ ਫੜੀ। ਹਾਂ, ਇੰਨਾ ਜ਼ਰੂਰ ਹੈ ਕਿ ਕੁਝ ਲੋਕ ਜਿਹੜੇ ਸੀਗੇ, ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰਾ, ਉਹ ਬਹੁਤ ਅੱਗੇ ਆਇਆ ਇਸ ਮਾਮਲੇ ਦੇ ਉੱਤੇ, ਔਰ ਉਹ ਲੰਗਰ ਵਗੈਰਾ ਦੇ ਰੂਪ ਦੇ ਵਿੱਚ ਬਹੁਤ ਸੇਵਾ ਕਰਦਾ ਰਿਹਾ। ਪਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਸੀ ਉਹ ਵੱਖ-ਵੱਖ ਸੂਬਿਆਂ ਤੋਂ ਆਪਣੇ ਪਿੱਤਰੀ ਰਾਜਾਂ ਵੱਲ ਨੂੰ ਤੁਰ ਪਏ, ਡਰਦੇ, ਭੁੱਖਮਰੀ ਤੋਂ ਡਰਦੇ, ਤੇ ਆਪਣਿਆਂ ਨੂੰ ਮਿਲਣ ਦੀ ਤਾਂਘ ਦੇ ਵਿੱਚ ਵੀ ਇਹ ਨਹੀਂ ਪਤਾ ਵੀ ਕਿਹਨੇ ਕਿੱਥੇ ਮਰ ਜਾਣਾ ਤੇ ਆਪਣਿਆਂ ਨੂੰ ਜਾ ਕੇ ਮਿਲ ਲਿਆ ਜਾਵੇ। ਉਹ ਜਿਹੜੀ ਚੀਜ਼ ਸੀਗੀ, ਸ਼ਾਇਦ ਉਹ ਜਿੰਨੀ ਦੇਰ ਤੱਕ ਇਸ ਸਾਲ ਦੇ ਵਿੱਚ ਵਿਚਰਨ ਵਾਲੇ ਲੋਕ ਜਿਉਂਦੇ ਨੇ ਉਹ ਨਾ ਭੁੱਲ ਸਕਣ, ਸਿਆਸਤਦਾਨਾਂ ਨੂੰ ਛੱਡ ਕੇ। ਜੋ ਕੁਝ ਜਿਹੜਾ ਉਹ ਦੇਖਿਆ ਗਿਆ, ਡਾਕਟਰ, ਹਕੀਮ, ਵੈਦ, ਉਹਨਾਂ ਨੇ ਆਪਣੇ ਕਿੱਤਿਆਂ ਤੋਂ ਮੂੰਹ ਮੋੜ ਲਿਆ। ਵੱਡੀਆਂ ਵੱਡੀਆਂ ਦਿਓ ਕੱਦ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਨੇ ਜਿੰਦਰੇ ਲਾਤੇ, ਮਰੀਜ਼ ਦੇ ਵੇਖਣੇ ਜਿਹੜੇ ਉਹ ਛੱਡ ਦਿੱਤੇ। ਸਰਕਾਰੀ ਹਸਪਤਾਲ ਇੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਢੀਚਕ ਮਾਰਦਾ ਜਿਹੜਾ ਢਾਂਚਾ ਸੀਗਾ ਉਹ ਡਟ ਕੇ ਖੜੇ ਹੋ ਗਏ। ਸਰਕਾਰੀ ਡਾਕਟਰ, ਨਰਸਿਸ ਜਿਹੜੇ ਸੀ ਉਹਨਾਂ ਨੇ ਬਹੁਤ ਵੱਡਾ ਰੋਲ ਇਹਦੇ ਵਿੱਚ ਜਿਹੜਾ ਸੀ ਉਹ ਨਿਭਾਇਆ। ਤੇ ਹਾਲਾਤ ਇਹੋ ਜਿਹੇ ਵੀ ਬਣ ਗਏ ਵੀ ਅੰਤਮ ਸੰਸਕਾਰ ਦੇ ਮੌਕੇ ਤੇ ਚੰਡੀਗੜ੍ਹ ਦੇ ਵਿੱਚ ਇੱਕ ਜਿਹੜੀ ਮੌਤ ਹੋਈ ਸੀ ਉਹਦੇ ਲਈ 4 ਬੰਦੇ ਨਾ ਲੱਭੇ। ਤਿੰਨਾਂ ਨੇ ਜਿਹੜਾ ਸੀਗਾ ਜੀ ਉਹਨੂੰ ਲਿਜਾ ਕੇ ਚਿਖਾ ਦੇ ਉੱਤੇ ਰੱਖਿਆ। ਇਹਦੇ ਵਿੱਚ ਨਾਮਵਰ ਜਿਹੜੀ ਹਸਤੀ ਸੀ, ਜਿਹੜੇ ਹਜੂਰੀ ਰਾਗੀ ਰਹੇ, ਉਹਨਾਂ ਦੀ ਮੌਤ ਬੜੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣੀ, ਜਿਨ੍ਹਾਂ ਨੂੰ ਅੰਤਮ ਸੰਸਕਾਰ ਦੇ ਵਾਸਤੇ ਕੁਝ ਲੋਕਾਂ ਨੇ, ਜਿਹੜਾ ਪਿੰਡ ਵਾਲਿਆਂ ਨੇ, ਉਹ ਜਗ੍ਹਾ ਦੇਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀ। ਔਰ ਜਿਹੜੇ ਬੱਚੇ ਸੀ ਉਹਨਾਂ ਨੇ ਆਪਣੇ ਪੇਰੈਂਟਸ ਦਾ ਅੰਤਮ ਸੰਸਕਾਰ ਤੱਕ ਨਾ ਕੀਤਾ, ਉਹ ਦੂਰ ਉਹਨਾਂ ਤੋਂ ਹੋ ਗਏ। ਅਜਿਹੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਜਦੋਂ ਉਹਨਾਂ ਨੂੰ ਸਾਰਾ ਕੁਝ ਦੇਖੀਦਾ, ਇਹ 1 ਸਾਲ ਜਿਹੜਾ ਹੋ ਗਿਆ ਇਸ ਸਭ ਕਾਫੀ ਦੇ ਚੱਲਦਿਆਂ ਵੀ ਇੰਨਾ ਕੁਝ ਵਾਪਰ ਗਿਆ, ਕਿਉਂਕਿ ਹਰ ਰੋਜ਼ ਕੁਛ ਨਾ ਕੁਛ ਨਵਾਂ ਵੇਖਣ, ਸੁਣਨ, ਪੜ੍ਹਨ ਨੂੰ ਜਿਹੜਾ ਉਹ ਮਿਲਦਾ ਸੀਗਾ। ਔਰ ਇੰਨੀ ਦੁਨੀਆ ਜਿਹੜੀ ਉਹ ਡਰਾਈ ਇਸ ਮਹਾਮਾਰੀ ਨੇ ਕਿ ਉਹ ਡਰ ਅੱਜ ਵੀ ਵੇਖਿਆ ਜਾ ਸਕਦਾ। ਔਰ ਜੋ ਕੁਛ ਹੁਣ ਵੈਕਸੀਨ ਨੂੰ ਲੈ ਕੇ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਹੋ ਰਿਹਾ, ਉਹ ਵੀ ਸਭ ਦੇ ਜਿਹੜਾ ਉਹ ਸਾਹਮਣੇ ਕਿ ਕਿਸ ਕਿਸ ਕਿਸਮ ਦੀਆਂ ਗੱਲਾਂ ਵੇਖਣ ਸੁਣਨ ਨੂੰ ਇਸ ਮਾਮਲੇ ਤੇ ਮਿਲ ਰਹੀਆਂ ਨੇ। ਬਿਲਕੁਲ ਜੀ, ਜ਼ਿੰਦਗੀ ਪਰ ਯਾਦ ਰਹੂ ਇਹ ਕੰਮ ਤਾਂ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, 650 ਕਰੋੜ ਦੀ ਜਿਹੜੀ ਪੰਜਾਬ ਦੀ ਜਾਇਦਾਦ ਵੇਚੀ ਆ, ਕੀ ਇਹੀ ਬਹੁਤਾ ਕੁਛ ਹੈਗਾ ਸਰਕਾਰ ਦੇ ਕੋਲ? ਉਹ ਵੀ ਕੁਝ ਜਿਹੜਾ ਵੀ ਹੈ ਹੋਰ ਤਾਂ, ਕਿਉਂਕਿ ਕਿੱਥੋਂ ਪੈਸੇ ਆਉਣੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਜਿਹੜਾ ਬਜਟ ਐਤਕੀ ਆਇਆ ਉਹਦੇ ਵਿੱਚ ਇਹ ਤਾਂ ਕਿਤੇ ਦੱਸਿਆ ਹੀ ਨਹੀਂ ਗਿਆ ਕਿ ਪੈਸੇ ਕਿਸ ਜਗ੍ਹਾ ਤੋਂ ਆਉਣੇ ਆ, ਸੋਰਸ ਜਿਹੜਾ ਉਹ ਕੀ ਹੈ। ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 650 ਕਰੋੜ ਦੀ ਸ਼ਹਿਰੀ ਜਾਇਦਾਦ ਵੇਚੀ ਗਈ ਹੈ। ਸ਼ਹਿਰੀ ਹੈ ਇਹ। ਇਹਦੇ ਨਾਲ ਸ਼ਹਿਰਾਂ ਦੇ ਵਿਕਾਸ ਦੀ ਗੱਡੀ ਤੋਰੀ ਜਾ ਰਹੀ ਹੈ।
ਇਹ ਵੇਚੀ ਗਈ ਜਾਇਦਾਦ ਜਿਹੜੀ ਆ ਸਥਾਨਕ ਸਰਕਾਰਾਂ ਦੇ ਵਿਭਾਗ ਦੇ ਨਾਲ ਸੰਬੰਧਿਤ ਹੈ, ਜਦੋਂ ਕਿ ਬਾਕੀ ਦਰਜਨਾਂ ਵਿਭਾਗ ਜਿਹੜੇ ਆ ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਆਪਣੀ ਜਾਇਦਾਦ ਜਿਹੜੀ ਆ ਉਹ ਨਿਲਾਮੀ ਲਈ ਲਾਈ ਹੋਈ ਆ। ਇਹਦਾ ਕੋਈ ਗਾਹਕ ਨਹੀਂ ਲੱਭ ਰਿਹਾ। ਇੱਕ ਦਹਾਕੇ ਤੋਂ ਪ੍ਰਾਪਰਟੀ 'ਚ ਮੰਦਾ ਚੱਲ ਰਿਹਾ, ਜਿਹਦੇ ਕਰਕੇ ਸਰਕਾਰੀ ਜਾਇਦਾਦ ਵੇਚਣੀ ਸਰਕਾਰ ਦੀ ਸੌਖਾ ਕੰਮ ਨਹੀਂ ਹੈ। ਜਿਹੜੇ ਲੋਕਲ ਬਾਡੀਜ਼ ਵਿਭਾਗ ਆ ਉਹਦੇ ਵੱਲੋਂ ਜਿਹੜੀ ਸ਼ਹਿਰੀ ਜਾਇਦਾਦ ਵੇਚੀ ਗਈ ਆ ਉਹ ਵੱਖ-ਵੱਖ ਸਕੀਮਾਂ ਦੇ ਤਹਿਤ ਕੱਟੇ ਪਲਾਟ ਤੇ ਦੁਕਾਨਾਂ ਦੀ ਵੇਚ ਵਟਤ ਕੀਤੀ ਗਈ ਹੈ। ਉੱਡਾ ਪੰਜਾਬ ਜਿਹੜਾ ਉਹਨੇ ਰਾਜ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਦੀ ਸ਼ਨਾਖਤ ਕੀਤੀ ਹੋਈ ਆ, ਜਿਹਨੂੰ ਵੇਚਿਆ ਜਿਹੜਾ ਜੀ ਉਹ ਜਾਣਾ ਆਉਂਦੇ ਦਿਨਾਂ ਦੇ ਦੌਰਾਨ। ਲੋਕਲ ਬਾਡੀ ਜਿਹੜੀ ਸਥਾਨਕ ਸਰਕਾਰਾਂ ਉਹਨੇ 664 ਕਰੋੜ ਤੇ 29 ਲੱਖ ਰੁਪਏ ਦੀ ਜਾਇਦਾਦ ਜਿਹੜੀ ਆ ਇਹ ਵੇਚੀ ਆ। ਇਹ ਰਕਮ ਖਜ਼ਾਨੇ ਦੇ ਵਿੱਚ ਜਿਹੜੀ ਜੀ ਉਹ ਆ ਚੁੱਕੀ ਹੋਈ ਆ। ਪੰਜਾਬ ਦੇ ਨਗਰ ਕੌਂਸਲਾਂ, ਨਗਰ ਨਿਗਮਾਂ ਤੇ ਨਗਰ ਸੁਧਾਰ ਟਰਸਟਾਂ ਦੇ ਵੱਲੋਂ ਇਹ ਜਾਇਦਾਦ ਵੇਚੀ ਗਈ ਆ। ਖਜ਼ਾਨਾ ਬਿਹਤਰ ਸਥਿਤੀ ਦੇ ਵਿੱਚ ਨਾ ਹੋਣ ਕਰਕੇ ਜੀ ਸ਼ਹਿਰੀ ਵਿਕਾਸ ਨੂੰ ਧੱਕਾ ਲਾਉਣ ਲਈ ਇਹ ਜਾਇਦਾਦਾਂ ਤੋਂ ਪ੍ਰਾਪਤ ਕਮਾਈ ਜਿਹੜੀ ਆਈ ਹੈ, ਨਗਰ ਸੁਧਾਰ ਟਰਸਟ ਜਲੰਧਰ ਦੇ ਵੱਲੋਂ 5 ਸਾਲਾਂ ਦੇ ਦੌਰਾਨ 81 ਕਰੋੜ ਤੇ 9 ਲੱਖ ਰੁਪਏ ਦੀ ਜਾਇਦਾਦ ਵੇਚੀ ਗਈ ਹੈ। ਫਾਜ਼ਿਲਕਾ ਡਿਸਟ੍ਰਿਕਟ ਦੀਆਂ ਨਗਰ ਕੌਂਸਲਾਂ ਦੇ ਵੱਲੋਂ ਇਹਨਾਂ 5 ਸਾਲਾਂ ਦੇ ਦੌਰਾਨ 46 ਕਰੋੜ ਤੇ 24 ਲੱਖ ਰੁਪਏ ਦੀ ਜਾਇਦਾਦ ਵੇਚੀ ਗਈ ਹੈ। ਅਬੋਹਰ ਨਗਰ ਨਿਗਮ ਨੇ 29 ਕਰੋੜ ਤੇ 48 ਲੱਖ ਰੁਪਏ ਦੀ ਜਾਇਦਾਦ ਵੇਚੀ ਹੈ। ਭੁੱਚੋ ਮੰਡੀ ਦੇ ਵਿੱਚ ਜਿਹੜੀ ਜਲ ਘਰ ਦੀ ਖਾਲੀ ਪਈ ਜਗ੍ਹਾ ਸੀ ਉਹ 4 ਕਰੋੜ 69 ਲੱਖ ਰੁਪਏ 'ਚ ਵੇਚ ਦਿੱਤੀ ਗਈ। ਮਲੇਰਕੋਟਲਾ, ਸੰਗਰੂਰ, ਸਮਾਣਾ, ਸਨੌਰ, ਬਨੂੜ, ਜ਼ੀਰਕਪੁਰ ਇੱਥੇ ਸ਼ਹਿਰੀ ਜਗ੍ਹਾ ਜਿਹੜੀ ਆ ਉਹ ਵੇਚੀ ਗਈ ਆ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੁਰਾਣੇ ਦਫ਼ਤਰ ਇਮਾਰਤ ਜਿਹੜੀ ਆ 1 ਕਰੋੜ 70 ਲੱਖ ਦੀ ਵੇਚੀ ਗਈ। ਚਮਕੌਰ ਸਾਹਿਬ ਦੇ ਵਿੱਚ 42 ਏਕੜ ਜ਼ਮੀਨ ਜਿਹੜੀ ਸੀ 14 ਕਰੋੜ ਤੇ 71 ਲੱਖ ਰੁਪਏ ਦੀ ਵੇਚੀ ਗਈ। ਜਿਹੜਾ ਨਗਰ ਨਿਗਮ ਲੁਧਿਆਣਾ ਉਹਨੇ 6 ਕਰੋੜ ਦੀ ਜਾਇਦਾਦ ਵੇਚੀ ਹੈ, ਜਦੋਂ ਕਿ ਹੁਸ਼ਿਆਰਪੁਰ ਨਗਰ ਨਿਗਮ ਨੇ ਪਿੰਡ ਬਜਵਾੜਾ ਨੂੰ ਜਾਂਦੀ ਸੜਕ ਦੇ ਉੱਤੇ 112 ਕਨਾਲਾ ਜ਼ਮੀਨ ਜਿਹੜੀ ਸੀ ਉਹ 12 ਕਰੋੜ ਤੇ 65 ਲੱਖ ਰੁਪਏ ਦੀ ਵੇਚੀ। ਇਸੇ ਤਰ੍ਹਾਂ ਅੰਮ੍ਰਿਤਸਰ ਨਗਰ ਨਿਗਮ ਨੇ 10 ਕਰੋੜ ਤੇ 42 ਲੱਖ ਰੁਪਏ ਦੀ ਜਾਇਦਾਦ ਜਿਹੜੀ ਜੀ ਉਹ ਵੇਚਦੀ। ਇਹ ਆਵਾ ਉਤਿਆ ਵਾਲੀ ਜਿਹੜੀ ਜੀ ਉਹ ਗੱਲ ਹੈ, ਕੇਂਦਰ ਦੀ ਸਰਕਾਰ ਕੋਈ ਮਹਿਕਮਾ ਨਹੀਂ ਕੋਲੇ ਰੱਖਣਾ ਚਾਹੁੰਦੀ, ਉਹ ਸਾਰੇ ਮਹਿਕਮੇ ਪ੍ਰਾਈਵੇਟ ਕਰ ਦੇਣਾ ਚਾਹੁੰਦੀ ਹੈ। ਤੇ ਸੂਬੇ ਦੀ ਸਰਕਾਰ ਜਿਹੜੀ ਹੈ ਜੀ ਉਹ ਕੋਈ ਜਾਇਦਾਦ ਨਹੀਂ ਰਹਿਣ ਦੇਣਾ ਚਾਹੁੰਦੀ, ਉਹ ਸਾਰੀਆਂ ਜਿਹੜੀਆਂ ਵੇਚ ਵੱਟ ਕੇ ਚਲਾਉਣਾ ਜਿਹੜਾ ਜੀ ਉਹ ਚਾਹੁੰਦੀ ਹੈ। ਇਸ ਤਰੀਕੇ ਨਾਲ ਚੱਲਦੇ ਆ। ਅਜੇ ਵੀ 3.25 ਲੱਖ ਕਰੋੜ ਦਾ ਕਰਜ਼ਾ ਜਿਹੜਾ ਜੀ ਉਹ ਪੰਜਾਬ ਦੇ ਸਿਰ ਖੜਾ। ਉਹ ਤਾਂ ਜੇ ਪੂਰਾ ਪੰਜਾਬ ਵੇਚ ਦਿੱਤਾ ਜਾਵੇ ਤਾਂ ਵੀ ਸ਼ਾਇਦ ਜਿਹੜਾ ਜੀ ਉਹ ਪੂਰਾ ਨਹੀਂ ਹੋਣਾ ਜਿੰਨਾ ਇਹਨਾਂ ਨੇ ਚੜਾ ਦਿੱਤਾ ਹੈ। ਬਿਲਕੁਲ, ਜ਼ਿਆਦਾ ਤਾਂ ਵੇਚ ਕੇ ਕਰਜ਼ਾ ਥੋੜ੍ਹਾ ਲਾਇਆ ਜਾਂਦਾ, ਆਪਣੇ ਪਰਸਨਲ ਲਾਏ ਜਾਂਦੇ, ਜਿਹੜੇ ਬਿੱਲ ਲੜੇ ਸੀ ਉਹ ਦਿੰਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।